ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਮਰਜੀਤ ਨਾਗੀ, ਜੋ ਕਿ ਇਸ ਵੇਲੇ ਦਿੱਲੀ ਇੰਡੀਆ ਮੌਜੂਦ ਨੇ। ਆਓ ਜਾਣਦੇ ਹਾਂ ਜੀ ਉਹਨਾਂ ਤੋਂ ਉਹਨਾਂ ਦੀ ਫਲਾਈਟ ਬਾਰੇ ਤੇ ਲੋਕਾਂ ਦੇ ਸਵਾਲਾਂ ਬਾਰੇ, ਜਿਹੜੇ ਕਿ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਕਿ ਆਸਟ੍ਰੇਲੀਆ ਤੋਂ ਜਦੋਂ ਫਲਾਈਟ ਲੈ ਕੇ ਦਿੱਲੀ ਜਾਇਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ। ਗੱਲ ਕਰਦੇ ਹਾਂ ਜੀ ਤੇ ਸਵਾਗਤ ਕਰਦੇ ਹਾਂ ਅਮਰਜੀਤ ਨਾਗੀ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ ਅਰਜਿੰਦ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਦਿੱਲੀ ਤੋਂ ਨਵੇਂ ਸਾਲ 'ਚ ਪਹਿਲੀ ਦਫਾ ਮਿਲ ਰਹੇ ਹਾਂ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਜੀ। ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ। ਕੀ ਹਾਲ ਨੇ ਜੀ ਬ੍ਰਿਸਬਨ ਤੇ? ਬਹੁਤ ਵਧੀਆ ਹਾਲ ਚਾਲ, ਬਹੁਤ ਵਧੀਆ ਹੈ ਜੀ। ਪਰ ਕਰੋਨਾ ਦੀ ਮਾਰ ਬਹੁਤ ਜ਼ਿਆਦਾ ਵੱਧ ਰਹੀ ਹੈ, ਖਾਸ ਕਰਕੇ ਡੈਲਟਾ ਵਿੱਚ ਹੀ ਚੱਲ ਰਿਹਾ ਵਾਇਰਸ, ਨਾਲ ਹੀ ਓਮਿਕਰੋਨ ਵਾਇਰਸ ਜਿਹੜਾ ਹੈਗਾ 10,000 ਤੋਂ ਰੋਜ਼ਾਨਾ ਸਾਡੇ ਵੱਧ ਕੇਸ ਆ ਰਹੇ ਨੇ। ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਨਿਊ ਸਾਊਥ ਵੇਲਜ਼ ਦੀ ਤਾਂ 60,000 ਕੇਸ ਆ ਚੁੱਕੇ ਨੇ ਜੀ ਨਿਊ ਸਾਊਥ ਵੇਲਜ਼ ਦੇ ਵਿੱਚ। ਬੜੇ ਕੇਸਾਂ ਦੇ ਕਾਰਨ ਕਾਫੀ ਰਿਸਟ੍ਰਿਕਸ਼ਨਸ ਵੀ ਲੱਗੀਆਂ ਨੇ ਜੀ। ਚਲੋ ਉਹ ਤੋਂ ਬਾਅਦ ਇਹ ਸਾਰੇ ਟੌਪਿਕ ਆਪਾਂ ਬਾਅਦ ਵਿੱਚ ਵਿਚਾਰ ਚਰਚਾ ਕਰਾਂਗੇ। ਪਹਿਲਾਂ ਤੁਹਾਡੀ ਜਰਨੀ ਬਾਰੇ ਜਾਣਦੇ ਹਾਂ ਜੀ, ਕਿਉਂਕਿ ਆਸਟ੍ਰੇਲੀਆ ਤੋਂ ਤੁਸੀਂ ਟਰੈਵਲ ਕੀਤਾ ਇੰਡੀਆ, ਤਾਂ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਜੀ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਲੋਕੀ ਡਰਦੇ ਨੇ ਜੀ ਟਰੈਵਲ ਕਰਨਾ ਜੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਕਿ ਸਾਨੂੰ ਪਤਾ ਨਹੀਂ ਕਿਹੋ ਜਿਹੀ ਸਿਚੁਏਸ਼ਨ ਦੇ ਵਿੱਚ, ਕਿਹੋ ਜਿਹੀ ਸਥਿਤੀ ਦੇ ਵਿੱਚ ਫਸਾ ਦੇਣਗੇ। ਏਅਰਪੋਰਟ ਵਾਲੇ ਬਹੁਤ ਖੱਜਲ ਖੁਆਰ ਕਰਦੇ ਨੇ, ਉੱਥੇ ਟੈਸਟਾਂ ਦੀਆਂ ਲਾਈਨਾਂ ਲੱਗਦੀਆਂ ਨੇ ਜਾਂ ਪੈਸੇ ਦੀ ਧਾਂਜਲੀ ਕੀਤੀ ਜਾਂਦੀ ਹੈ। ਸੋ ਤੁਸੀਂ ਫਿਜ਼ੀਕਲੀ ਉਹ ਚੀਜ਼ਾਂ ਸਾਰੀਆਂ ਪਾਰ ਕਰਕੇ ਆਏ ਹੋ, ਪ੍ਰੈਕਟੀਕਲੀ ਪਾਰ ਕਰਕੇ ਆਏ ਹੋ। ਸਾਨੂੰ ਸਾਰਾ ਆਪਣਾ ਐਕਸਪੀਰੀਅੰਸ ਦੱਸੋ ਤਾਂ ਕਿ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉਹ ਅੱਜ ਕਲੀਅਰ ਹੋ ਜਾਣ। ਹਾਂਜੀ, ਦੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਆਸਟ੍ਰੇਲੀਆ ਤੇ ਇੰਡੀਆ ਦੇ ਨਾਲ ਇੱਕ ਟਰੈਵਲ ਬਬਲ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹ ਸਾਈਨ ਹੋ ਚੁੱਕਾ ਹੈ। ਉਹਦੇ ਨਾਲ ਇਸ ਤਰ੍ਹਾਂ ਹੈ ਕਿ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ, 15 ਦਸੰਬਰ ਤੋਂ ਬਾਅਦ ਉਹਨਾਂ ਦਾ ਦਿੱਲੀ ਏਅਰਪੋਰਟ ਤੇ ਕੋਈ RT-PCR ਟੈਸਟ ਨਹੀਂ ਹੁੰਦਾ ਔਨ ਅਰਾਈਵਲ, ਤੇ ਉਹ ਫ੍ਰੀ ਐਂਟਰੀ ਹੈ। ਅਗਰ ਤੁਹਾਨੂੰ ਕੋਈ ਸਿੰਪਟਮਸ ਨਹੀਂ ਹੈਗੇ ਤੇ ਇੱਥੇ ਕਿਸੇ ਕੁਆਰੰਟੀਨ ਦੀ ਵੀ ਲੋੜ ਨਹੀਂ ਪੈਂਦੀ ਦਿੱਲੀ ਜਾਂ ਪੰਜਾਬ ਵੀ ਜਾ ਕੇ। ਤੇ ਸਭ ਤੋਂ ਵੱਡੀ ਗੱਲ ਤੇ ਕੋਈ RT-PCR ਟੈਸਟ ਇੱਥੇ ਨਹੀਂ ਹੁੰਦਾ। ਮੈਂ ਆਪਣੇ ਹੀ ਤਜਰਬੇ ਤੋਂ ਹੀ ਤੁਹਾਨੂੰ ਦੱਸ ਰਿਹਾ। ਲੇਕਿਨ ਉਹ ਤੋਂ ਪਹਿਲਾਂ ਕੁਝ ਡਾਕੂਮੈਂਟ ਤੁਹਾਨੂੰ ਅਪਲੋਡ ਕਰਨੇ ਪੈਂਦੇ ਨੇ। ਇੱਕ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਹੈ ਏਅਰ ਸੁਵਿਧਾ ਵੈਬਸਾਈਟ ਤੇ ਜਾ ਕੇ ਤੁਸੀਂ ਉਹ ਇੱਕ ਡੈਕਲੇਰੇਸ਼ਨ ਦੇਣੀ ਪੈਂਦੀ ਹੈ ਕਿ ਮੇਰੀ ਤਬੀਅਤ ਦੀ ਕਿਸ ਤਰ੍ਹਾਂ ਹੈ, ਮੈਨੂੰ ਕੋਵਿਡ ਹੋਇਆ ਕਿ ਨਹੀਂ ਹੋਇਆ, ਜਿਹੜੀ ਤੁਹਾਨੂੰ ਹੋਰ ਕੋਈ ਕ੍ਰੋਨਿਕ ਡਿਜ਼ੀਜ਼ਸ ਤੇ ਨਹੀਂ ਹੈਗੀਆਂ, ਉਹ ਸਾਰੀ ਤੁਸੀਂ ਡੈਕਲੇਰੇਸ਼ਨ ਦੇ ਕੇ ਤੇ ਨਾਲ ਅੱਗੇ 72 ਆਵਰਸ ਜਿਹੜਾ ਤੁਸੀਂ ਆਪਣਾ RT-PCR ਆਸਟ੍ਰੇਲੀਆ ਚੋਂ ਕਰਾਇਆ, ਉਹ ਤੁਹਾਨੂੰ ਕਰਾਉਣਾ ਪੈਂਦਾ ਆਸਟ੍ਰੇਲੀਆ ਚੋਂ। ਉਹ ਤੁਸੀਂ ਉਹਦੇ ਤੇ ਅਪਲੋਡ ਕਰ ਦਿਓ, ਪਲੱਸ ਆਪਣਾ ਪਾਸਪੋਰਟ ਦੀ ਕਾਪੀ ਤੇ ਪਲੱਸ ਇੱਕ ਇੰਟਰਨੈਸ਼ਨਲ ਵੈਕਸੀਨੇਸ਼ਨ ਸਰਟੀਫਿਕੇਟ ਹੁੰਦਾ ਜਿਹੜਾ ਕਿ ਤੁਹਾਡਾ ਮੈਡੀਕੇਅਰ ਤੋਂ ਮਿਲ ਜਾਂਦਾ। ਇਹ ਸਾਰੇ 3-4 ਡਾਕੂਮੈਂਟ ਅਗਰ ਤੁਸੀਂ ਅਪਲੋਡ ਕਰ ਦਿਓ ਤਾਂ ਏਅਰਪੋਰਟ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ। ਮੈਂ ਜਦੋਂ ਲੈਂਡ ਕੀਤਾ ਤੇ ਸਭ ਤੋਂ ਪਹਿਲਾਂ ਡੈਸਕ ਆਉਂਦਾ ਜਿਹੜਾ, ਉੱਥੇ ਉਹ ਇਹ ਪ੍ਰੂਫ ਚੈੱਕ ਕਰਦੇ ਨੇ ਕਿ ਤੁਸੀਂ ਉਹ ਜਿਹੜਾ ਡਾਕੂਮੈਂਟ ਉਹਨਾਂ ਨੇ ਕਿਹਾ ਹੈ ਆਨਲਾਈਨ, ਉਹ ਤੁਸੀਂ ਅਪਲੋਡ ਕਰਤਾ ਕਿ ਨਹੀਂ। ਉਹਦਾ ਤੁਹਾਨੂੰ ਜਦੋਂ ਤੁਸੀਂ ਅਪਲੋਡ ਕਰਦੇ ਹੋ ਤਾਂ ਤੁਹਾਨੂੰ ਇੱਕ PDF ਆ ਜਾਂਦੀ ਹੈ ਈਮੇਲ ਦੁਆਰਾ, ਉਹ ਤੁਸੀਂ ਉੱਥੇ ਪ੍ਰਿੰਟ ਕਰਕੇ ਦਿਖਾ ਦਿਓ। 5 ਮਿੰਟ ਉਹਦੇ 'ਚ ਲੱਗਦੇ ਨੇ ਤੇ ਉਸ ਤੋਂ ਬਾਅਦ ਤੁਹਾਡਾ OCI ਕਲੀਅਰੈਂਸ 'ਚ ਵੀ ਕੋਈ ਜ਼ਿਆਦਾ ਲੰਬੀਆਂ ਲਾਈਨਾਂ ਇਸ ਵੇਲੇ ਨਹੀਂ ਹੈਗੀਆਂ। ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਮਾਨ ਲਓ ਤੇ ਬਾਹਰ ਹੈ। ਕੋਈ ਟੈਂਪਰੇਚਰ ਚੈੱਕ ਨਹੀਂ ਕਰ ਰਹੇ, ਕੋਈ RT-PCR ਚੈੱਕ ਨਹੀਂ ਕਰ ਰਹੇ। ਸੋ ਇਟ ਵਾਸ ਵੈਰੀ ਸਮੂਥ ਫॉर ਮੀ। ਇਟ ਟੁਕ ਮੀ ਅਬਾਊਟ 35 ਮਿੰਟਸ, 35-40 ਮਿੰਟ ਤੋਂ ਮੈਂ ਜਦੋਂ ਲੈਂਡ ਕੀਤਾ ਉਸ ਤੋਂ ਬਾਅਦ ਮੈਂ ਏਅਰਪੋਰਟ ਤੋਂ ਬਾਹਰ ਸਾਂ। ਤੇ ਕੋਈ ਡਰਨ ਵਾਲੀ ਗੱਲ ਨਹੀਂ ਹੈ। 40 ਮਿੰਟ ਲੱਗਦੇ ਸਨ। ਸੋ ਉਸੇ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਜੀ। ਸਿਰਫ ਡਾਕੂਮੈਂਟਸ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਡਰਨ ਦੀ ਲੋੜ ਨਹੀਂ ਹੈ ਲੋਕਾਂ ਨੂੰ। ਵੀ ਐਨਕਰੇਜ them ਟੂ ਕਮ। ਆਪਣਾ ਸੇਫਟੀ ਦਾ ਧਿਆਨ ਤੇ ਰੱਖਣਾ ਹੀ ਪੈਂਦਾ, ਦੈਟਸ ਫॉर ਸ਼ੋਰ। ਲੇਕਿਨ ਅਗਰ ਕੋਈ ਟਰੈਵਲ ਕਰਨਾ ਚਾਹੇ ਤੇ ਕੋਈ ਇੰਨੀ ਦਿੱਕਤ ਵਾਲੀ ਗੱਲ ਨਹੀਂ ਲੱਗੀ ਜੀ। ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਸਨ। ਕਈਆਂ ਨੇ ਆਪਣੀਆਂ ਟਿਕਟਸ ਕਰਵਾ ਕੇ ਕੈਂਸਲ ਕਰਵਾਈਆਂ ਨੇ ਕਿ 1-2 ਮਹੀਨੇ ਬਾਅਦ ਵਿੱਚ ਚਲੇ ਜਾਵਾਂਗੇ, ਕਿਉਂਕਿ ਇੱਕ ਅੱਧੇ ਨਾਲ ਸ਼ਾਇਦ ਕਿਸੇ ਨਾਲ ਕੋਈ ਹੋਇਆ ਹੋਵੇਗਾ ਇੰਸੀਡੈਂਟ, ਕਿਉਂਕਿ ਜਾਂ ਡਾਕੂਮੈਂਟਸ ਨਹੀਂ ਅਪਲੋਡ ਕੀਤੇ ਹੋਣਗੇ ਜਿਵੇਂ ਕਿ ਤੁਸੀਂ ਕਿਹਾ। ਪਰ ਜੇਕਰ ਤੁਸੀਂ ਆਪਣੇ ਪੂਰੇ ਡਾਕੂਮੈਂਟਸ ਅਪਲੋਡ ਕਰਕੇ ਚੱਲਦੇ ਹੋ, ਜੋ ਹਦਾਇਤਾਂ, ਜੋ ਰੂਲ ਐਂਡ ਰੈਗੂਲੇਸ਼ਨ ਉਹਨਾਂ ਨੇ ਦਿੱਤੇ ਹੋਏ ਨੇ ਵੈਬਸਾਈਟ ਦੇ ਉੱਤੇ ਫੋਲੋ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਹਾਂਜੀ, ਇਹ ਖਾਸ ਕਰਕੇ ਮੈਂ ਦਿੱਲੀ ਏਅਰਪੋਰਟ ਤੇ ਕਹਿਣਾ ਚਾਹਾਂਗਾ ਕਿ ਇੱਥੇ ਲੋਕੀ ਕਾਫੀ ਹੈਲਪਫੁਲ ਨੇ। ਅੱਜ ਕੱਲ੍ਹ ਗਵਰਨਮੈਂਟ ਦੀ ਤਰਫ ਤੋਂ ਕਾਫੀ ਇਨਕਰੇਜ ਕੀਤਾ ਜਾ ਰਿਹਾ ਤੇ ਪਰੇਸ਼ਾਨ ਨਹੀਂ ਕਰਦੇ। ਕੋਈ RT-PCR ਟੈਸਟ ਨਹੀਂ ਕਰਦੇ ਇੱਥੇ ਔਨ ਅਰਾਈਵਲ, ਕੋਈ ਟੈਂਪਰੇਚਰ ਚੈੱਕ ਨਹੀਂ ਹੈ, ਕੁਛ ਨਹੀਂ ਹੈ। ਤਾਂ ਇਟਸ ਵੈਰੀ, ਕਾਫੀ ਲੋਕ ਪੰਜਾਬ ਦੇ ਵੱਲ ਨੂੰ ਜਾ ਰਹੇ ਸੀ ਮੇਰੀ ਫਲਾਈਟ ਤੇ ਆਸਟ੍ਰੇਲੀਆ ਤੋਂ, ਤੇ ਦੇ ਨੈਵਰ ਹੈਡ ਐਨੀ ਪ੍ਰੋਬਲਮ, ਉਹਨਾਂ ਨੂੰ ਕੋਈ ਇਸ਼ੂ ਨਹੀਂ ਹੋਇਆ ਉਹਦੇ 'ਚ, ਤੇ ਇਟਸ ਆਲ ਸਮੂਥ। ਹਾਂਜੀ, ਚਲੋ ਬਹੁਤ ਵਧੀਆ ਜੀ ਨਾਗੀ ਸਾਹਿਬ। ਜਦੋਂ ਹੁਣ ਇਹ ਗੱਲ ਹੈ ਜੀ ਕਿ ਜਦੋਂ ਤੁਸੀਂ ਭਾਰਤ ਵਿੱਚੋਂ ਆਸਟ੍ਰੇਲੀਆ ਆਵੋਗੇ, ਖਾਸ ਕਰਕੇ ਤੁਸੀਂ ਸਿਡਨੀ ਉਤਰਨਾ, ਸਿਡਨੀ ਆ ਕੇ ਵੀ ਤੁਹਾਨੂੰ ਕੋਈ ਅਜਿਹਾ ਕੋਈ ਟੈਸਟ ਕਰਵਾਉਣਾ ਪਵੇਗਾ ਜਾਂ ਕੁਆਰੰਟੀਨ ਹੋਣਾ ਪਵੇਗਾ? ਨਹੀਂ ਜੀ, ਨਿਊ ਸਾਊਥ ਵੇਲਜ਼ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਦੇ 'ਚ ਮੈਨੂੰ ਲੈਂਡ ਕਰਨ ਤੋਂ 24 ਘੰਟੇ ਦੇ ਅੰਦਰ ਇੱਕ ਉਹ ਰੈਪਿਡ ਐਂਟੀਜਨ ਟੈਸਟ ਆਪ ਹੀ ਕਰਨਾ। ਤੇ ਅਗਰ ਉਹ ਨੈਗੇਟਿਵ ਹੈ ਤੇ ਫਿਰ ਮੈਨੂੰ 6 ਦਿਨ ਵਾਸਤੇ
ਆਪਣੇ ਆਪ ਨੂੰ ਮੋਨੀਟਰ ਕਰਨਾ ਤੇ 6 ਦਿਨ ਬਾਅਦ ਇੱਕ ਦੂਸਰਾ ਰੈਟ ਜਿਹੜਾ ਰੈਪਿਡ ਐਂਟੀਜਨ ਟੈਸਟ ਹੈ ਉਹ ਕਰਨਾ। ਕਿਸੇ ਆਰਟੀਪੀਸੀਆਰ ਟੈਸਟ ਦੀ ਰਿਕੁਆਇਰਮੈਂਟ ਨਹੀਂ ਹੈ, ਕਿਸੇ ਆਈਸੋਲੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੈ, ਇੱਕ ਹੋਮ ਆਈਸੋਲੇਸ਼ਨ ਹੀ ਹੈ, ਸੈਲਫ ਮੋਨੀਟਰਿੰਗ ਹੈ 5-6 ਦਿਨ ਦੀ ਤੇ ਉਸ ਤੋਂ ਬਾਅਦ ਯੂ ਵਿਲ ਬੀ ਫ੍ਰੀ ਟੂ ਮੂਵ ਅਰਾਊਂਡ। ਉਹ ਵੀ ਇਨਕਰੇਜ ਕਰ ਰਹੇ ਨੇ ਆਸਟ੍ਰੇਲੀਅਨ ਗਵਰਨਮੈਂਟ ਵੀ ਕਿ ਲੋਕੀ ਹੁਣ ਇੰਡੀਆ ਤੋਂ ਆਸਟ੍ਰੇਲੀਆ ਦੀ ਤਰਫ ਆਉਣ, ਸਟੂਡੈਂਟਸ ਵੀ ਆਉਣ, ਟੂਰਿਸਟ ਵੀ ਆਉਣ। ਸੋ ਉਹ ਵੀ ਆਪਣੀ ਤਰਫ ਤੋਂ ਪੂਰਾ ਇਨਕਰੇਜ ਕਰ ਰਹੇ ਨੇ ਤੇ ਕੋਈ ਹੈਸਲ ਹੋਣੀ ਨਹੀਂ ਚਾਹੀਦੀ। ਬਾਕੀ ਮੈਨੂੰ ਜਦੋਂ ਵਾਪਸ ਆਵਾਂਗਾ 2 ਹਫ਼ਤੇ ਬਾਅਦ ਫਿਰ ਮੈਂ ਆਪਣੇ ਐਕਸਪੀਰੀਅੰਸ ਉਦੋਂ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਜ਼ਰੂਰ। ਜੀ ਬਿਲਕੁਲ, ਗੱਲ ਕਰਦੇ ਹਾਂ ਜੀ ਨਿਊ ਸਾਊਥ ਵੇਲਸ ਦੀ। ਨਿਊ ਸਾਊਥ ਵੇਲਸ ਦੇ ਵਿੱਚ ਕੇਸਾਂ ਦੀ ਝੜੀਆਂ ਲੱਗ ਗਈਆਂ ਨੇ ਜੀ। ਹਰ ਰੋਜ਼ 1000, 50,000, 60,000, ਅੱਜ 60,000 ਪੂਰਾ ਕੇਸ ਆਇਆ ਜੀ। ਬਹੁਤ ਸਾਰੇ ਲੋਕ ਲਾਈਨਾਂ ਦੇ ਵਿੱਚ ਲੱਗੇ ਨੇ ਤੇ ਤੁਹਾਡੇ ਪ੍ਰੀਮੀਅਰ ਨੇ ਰੂਲ ਰੈਗੂਲੇਸ਼ਨ ਚੇਂਜ ਕਰ ਦਿੱਤੇ ਨੇ। ਉਹਨਾਂ ਨੇ ਰਿਸਟ੍ਰਿਕਸ਼ਨ ਦੁਬਾਰਾ ਤੋਂ ਅਨਾਉਂਸਮੈਂਟ ਕੀਤੀ ਆ ਜੀ ਕਿ ਡਾਂਸਿੰਗ ਜਿਹੜੇ ਹੈਗੇ ਨੇ ਉਹ ਬੰਦ ਕੀਤੇ ਜਾਣਗੇ ਜਾਂ ਫਿਰ ਪਾਰਟੀ ਕਲੱਬ ਜਿਹੜੇ ਹੈਗੇ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਤੇ ਬਹੁਤ ਸਾਰੇ ਹੋਰ ਵੀ ਉਹਨਾਂ ਨੇ ਰੂਲਸ ਦੀ ਕਿਆ ਸਮੀਖਿਆ ਕੀਤੀ ਜਾਵੇਗੀ ਕਿਉਂਕਿ ਪੈਂਡੈਮਿਕ ਮੁੜ ਤੋਂ ਸ਼ੁਰੂ ਹੋ ਚੁੱਕਿਆ ਜੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਵੀ ਇਹੀ ਆਸ ਜਤਾਈ ਹੈ ਕਿ ਲੋਕ ਜਿਹੜੇ ਹੈਗੇ ਨੇ ਦੁਬਾਰਾ ਤੋਂ ਉਹਨਾਂ ਨਾਲ ਸਹਿਯੋਗ ਕਰਨਗੇ ਤਾਂ ਕਿ ਇੱਕ ਜਿਹੜਾ ਅਸ਼ਾਂਤੀ ਫੈਲੀ ਹੋਈ ਆ ਉਹਨੂੰ ਸ਼ਾਂਤੀ ਦੇ ਵਿੱਚ ਕਨਵਰਟ ਕੀਤਾ ਜਾ ਸਕੇ। ਕੁਇਨਜ਼ਲੈਂਡ ਦੇ ਵਿੱਚ ਵੀ ਬਹੁਤ ਸਾਰੇ ਕੇਸ ਆ ਰਹੇ ਨੇ ਜੀ, 10-10 ਹਜ਼ਾਰ ਕੇਸ ਆ ਰਿਹਾ। ਨਾਲ ਹੀ ਜੇਕਰ ਗੱਲ ਕੀਤੀ ਜਾਵੇ ਵਿਕਟੋਰੀਆ ਦੀ ਤਾਂ 20-20, 30-30 ਹਜ਼ਾਰ ਕੇਸ ਉੱਥੇ ਆ ਰਹੇ ਨੇ ਜੀ। ਸੋ ਕੇਸਾਂ ਦੀਆਂ ਲੰਮੀਆਂ ਗਿਣਤੀਆਂ ਨੇ। ਨਾਲ ਹੀ ਪ੍ਰਧਾਨ ਮੰਤਰੀ ਜਾਂ ਜਿਹੜੇ ਹੈਲਥ ਚੀਫ ਮਿਨਿਸਟਰ ਹੈਗੇ ਨੇ ਜੀ ਕੁਇਨਜ਼ਲੈਂਡ ਦੇ ਖਾਸ ਕਰਕੇ, ਉਹਨਾਂ ਨੇ ਕਿਹਾ ਕਿ ਅਜੇ ਜਿਹੜੇ ਕੇਸਾਂ ਦੇ ਵਿੱਚ ਕਿਉਂਕਿ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਕਰਕੇ ਕੇਸਾਂ ਦੀ ਜਿਹੜੀ ਪੂਰੀ ਤਰ੍ਹਾਂ ਨਾਲ ਸਮੀਖਿਆ ਨਹੀਂ ਹੋ ਪਾ ਰਹੀ। ਸ਼ਾਇਦ ਹੋ ਸਕਦਾ ਹੈ ਕਿ ਗਿਣਤੀ ਹਜ਼ਾਰਾਂ ਤੋਂ ਲੱਖਾਂ 'ਚ ਹੋ ਜਾਵੇ ਆਉਣ ਵਾਲੇ ਦਿਨਾਂ 'ਚ। ਹਾਂਜੀ, ਇਹ ਦੇਖੋ ਜੀ, ਗਵਰਨਮੈਂਟ ਦਾ, ਆਸਟ੍ਰੇਲੀਅਨ ਗਵਰਨਮੈਂਟ ਦਾ ਖਾਸ ਕਰਕੇ ਪਿਛਲੇ 2-3 ਹਫ਼ਤੇ ਤੋਂ ਇੱਕ ਬੜਾ ਸਟ੍ਰੈਟੇਜਿਕ ਸ਼ਿਫਟ ਪਾਲਿਸੀ ਦਾ ਉਹਨਾਂ 'ਚ ਆਇਆ। ਪਹਿਲਾਂ ਤਾਂ ਉਹਨਾਂ ਸੀ ਕਿ ਜਿੱਥੇ ਵੀ ਤੁਹਾਡਾ ਕੋਵਿਡ ਫੈਲਦਾ ਜਾਂ ਉੱਥੇ ਕੋਈ ਇਨਫੈਕਸ਼ਨ ਹੁੰਦੀ ਹੈ ਉਹਨੂੰ ਕੰਟਰੋਲ ਕੀਤਾ ਜਾਏ, ਕੰਟੇਨ ਕੀਤਾ ਜਾਏ, ਕ੍ਰਸ਼ ਕੀਤਾ ਜਾਏ। ਹੁਣ ਉਹਨਾਂ ਨੇ ਇਹ ਸ਼ਿਫਟ ਕਰਕੇ ਇਹ ਕਿਹਾ ਵੀ ਯੂ ਹੈਵ ਲੁੱਕ ਆਫਟਰ ਯੋਰਸੈਲਫ, ਆਪਣਾ ਧਿਆਨ ਆਪ ਰੱਖੋ ਤੇ ਗਵਰਨਮੈਂਟ ਹੁਣ ਇਹਦੇ 'ਚ ਕੋਈ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰੇਗੀ। ਉਹਦੇ ਕਰਕੇ ਉਹਨਾਂ ਨੇ ਰਿਸਟ੍ਰਿਕਸ਼ਨਸ ਵੀ ਹਟਾਤੀਆਂ। ਉਹਦੇ ਕਰਕੇ ਉਹਨਾਂ ਨੇ ਜਿਹੜੀ PCR ਟੈਸਟ ਦੀ ਰਿਕੁਆਇਰਮੈਂਟ ਵੀ ਕਾਫੀ ਜਗ੍ਹਾ ਤੇ ਘੱਟ ਕਰਤੀ। ਹੁਣ ਉਹ ਰੈਪਿਡ ਐਂਟੀਜਨ ਟੈਸਟ ਜਿਹੜਾ ਕਿ 15-20 ਮਿੰਟ 'ਚ ਹੋ ਜਾਂਦਾ, ਹਾਂ ਉਹ ਕਰਤੀ ਹੈ। ਹੁਣ ਇਹ ਰਿਸਟ੍ਰਿਕਸ਼ਨ ਹਟਾਉਣ ਤੋਂ ਬਾਅਦ ਇਹ ਗੱਲ ਠੀਕ ਹੈ ਕਿ ਉੱਥੇ ਕਾਫੀ ਜ਼ਿਆਦਾ ਇੱਕਦਮ ਇਹ ਫੈਲਿਆ ਹੈ। ਸਿਰਫ ਫੋਰਚੂਨੇਟ ਗੱਲ ਇਹ ਹੈ ਕਿ ਹਸਪੀਟਲਾਈਜੇਸ਼ਨ ਹਾਲੇ ਲੋਕਾਂ ਦੀ ਇੰਨੀ ਨਹੀਂ ਹੈ ਜਿੰਨੀ ਕਿ ਐਕਸਪੈਕਟ ਕੀਤੀ ਜਾ ਰਹੀ ਸੀ ਤੇ ਹੋਪਫੁਲੀ ਇਹਦੇ ਨਾਲ ਲੋਕੀ ਜ਼ਿਆਦਾ ਇਮਿਊਨ ਹੋ ਜਾਣਗੇ, ਥੋੜੀ ਹਰਡ ਇਮਿਊਨਿਟੀ ਵੀ ਵੱਧ ਜਾਏਗੀ। ਲੇਕਿਨ ਲੋਕਾਂ ਨੂੰ ਆਪਣਾ ਖਿਆਲ ਆਪ ਰੱਖਣਾ ਹੈ ਕਿਉਂਕਿ ਇਹ ਗਵਰਨਮੈਂਟ ਦੀ ਹੁਣ ਪਾਲਿਸੀ ਦਾ ਬਿਲਕੁਲ ਸਟ੍ਰੈਟੇਜਿਕ ਸ਼ਿਫਟ ਹੈ ਕਿ ਹੁਣ ਉਹ ਤੁਹਾਨੂੰ ਨਹੀਂ ਕਹਿਣਗੇ ਤੁਸੀਂ ਮਾਸਕ ਪਾਓ, ਉਹਨਾਂ ਨੇ ਤੁਹਾਨੂੰ ਨਹੀਂ ਕਹਿਣਾ ਕਿ ਤੁਸੀਂ ਇੱਥੋਂ ਬਾਰਡਰ ਕੰਟਰੋਲ ਹੋ ਗਿਆ ਹੈ ਜਾਂ ਬਾਰਡਰ ਲੋਕਡਾਊਨ ਹੋ ਗਿਆ। ਤੁਸੀਂ ਆਪਣੇ ਆਪ ਦੇਖਣਾ ਜਿਸ ਤਰ੍ਹਾਂ ਨਾਰਮਲ ਤੁਸੀਂ ਫਲੂ ਕੇਸਿਸ ਜਾਂ ਕਿਸੇ ਨੂੰ ਹੋਰ ਕੋਈ ਬਿਮਾਰੀ ਹੈ ਉਸ ਤਰ੍ਹਾਂ ਦੇਖਦੇ ਹੋ। ਇਹ ਇੱਕ ਸਟ੍ਰੈਟੇਜਿਕ ਸ਼ਿਫਟ ਹੈ। ਇਹ ਟਰਾਇਲ ਕਰ ਰਹੇ ਨੇ, ਇਹ ਦੇਖ ਰਹੇ ਨੇ ਵੀ ਕਿਸ ਤਰ੍ਹਾਂ ਇਹ ਕੇਸਿਸ ਤੋਂ ਬਾਅਦ ਹੁਣ ਫੈਲਦੇ ਨੇ। ਅਗਰ ਕੋਈ ਬਹੁਤ ਜ਼ਿਆਦਾ ਸਿਚੁਏਸ਼ਨ ਕੰਟਰੋਲ ਤੋਂ ਬਾਹਰ ਹੁੰਦੀ ਹੈ ਤਾਂ ਆਮ ਸ਼ੋਰ ਕਿ ਕੋਈ ਲੋਕਲਾਈਜ਼ਡ ਜਿਹੜੀ ਰਿਸਟ੍ਰਿਕਸ਼ਨ ਹੈ ਉਹ ਲਗਾਉਣਗੇ। ਹਾਲੇ ਇਹਨਾਂ ਨੇ ਥੋੜੀ ਜਿਹੀ ਰਿਸਟ੍ਰਿਕਸ਼ਨ ਵਧਾਈਆਂ ਨੇ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਡਾਂਸ ਫਲੋਰ ਤੇ ਨਹੀਂ ਜਾਣਾ, ਪਬਸ ਕਲੱਬ से ਥੋੜੀ ਜਿਹੀ ਰਿਸਟ੍ਰਿਕਸ਼ਨ ਲਗਾਤੀ ਹੈ ਤਾਂ ਕਿ ਮਾਸ ਗੈਦਰਿੰਗ ਨਾ ਹੋਏ। ਲੇਕਿਨ ਆਈ ਥਿੰਕ ਇਟਸ ਅ ਵੇਟ ਐਂਡ ਵਾਚ ਫॉर them। ਇਹ ਜਿਹੜਾ ਉਹਨਾਂ ਦਾ ਸਟ੍ਰੈਟੇਜਿਕ ਸ਼ਿਫਟ ਹੈ ਪਾਲਿਸੀ ਦਾ, ਇੰਸਟੈਡ ਆਫ ਕੰਟੇਨਿੰਗ ਕੰਟਰੋਲਿੰਗ, ਕੰਟੇਨਿੰਗ ਐਂਡ ਕ੍ਰਸ਼ਿੰਗ, ਇਹ ਨਾਓ ਸੈਲਫ ਤੁਹਾਡਾ ਆਪਣਾ ਟ੍ਰੀਟਮੈਂਟ ਹੈ, ਆਪਣਾ ਸੈਲਫ ਦੇਖਣਾ, ਉਹਦੇ ਤੇ ਹੁਣ ਇਹ ਥੋੜੀ ਦੇਰ ਵੇਟ ਕਰਨਗੇ, ਫਿਰ ਦੇਖਦੇ ਆ ਕਿਸ ਤਰ੍ਹਾਂ ਦਾ ਹਾਲਾਤ ਬਣਦੇ ਨੇ। ਜੀ ਨਾਗੀ ਸਾਹਿਬ, ਤੁਸੀਂ ਭਾਰਤ ਵਿੱਚੋਂ ਸੋ ਖਾਸ ਕਰਕੇ ਤਾਜ਼ਾ ਜਿਹੜੀ ਸਮੀਖਿਆ ਭਾਰਤ ਦੀ ਕਰਨੀ ਬਣਦੀ ਹੈ ਜੀ। ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਜੀ ਪੰਜਾਬ ਫੇਰੀ ਤੇ ਗਏ ਸਨ ਰੈਲੀ ਨੂੰ ਸੰਬੋਧਨ ਕਰਨ ਲਈ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬਹੁਤ ਜ਼ਿਆਦਾ ਨਾਰਾਜ਼ ਹੋ ਗਏ ਨੇ। ਕਹਿੰਦੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਬਹੁਤ ਢਿੱਲੇ ਸਨ, ਉਹਨਾਂ ਦੀ ਸੁਰੱਖਿਆ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਖਤਰਾ ਸੀ, ਉਹਨਾਂ ਦੀ ਜਾਨ ਨੂੰ ਖਤਰਾ ਸੀ। ਉਸ ਤੋਂ ਬਾਅਦ ਜਿੰਨੇ ਵੀ ਉਹਦੇ ਚਾਹੁਣ ਵਾਲਿਆਂ, ਖਾਸ ਕਰਕੇ ਜਿਹੜੀ ਕੁੜੀ ਹੈ ਜੀ ਸਿਰਫਿਰ ਜਿਹੜੀ ਹਮੇਸ਼ਾ ਹੀ ਦੰਦੀ ਰਹਿੰਦੀ ਹੈ ਜੀ ਆਪਣੇ ਵੱਲੋਂ, ਆਪਣੇ ਬੇਤੁਕੇ ਜਵਾਬ ਸਵਾਲ ਕਰਦੀ ਰਹਿੰਦੀ ਆ। ਹਾਂਜੀ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੰਜਾਬ ਆ ਕਹਿੰਦੇ ਇਹ ਅੱਤਵਾਦੀਆਂ ਦਾ ਗੜ੍ਹ ਬਣਦਾ ਜਾ ਰਿਹਾ, ਜੇਕਰ ਇਹਨੂੰ ਹੁਣ ਨਾ ਰੋਕਿਆ ਤਾਂ ਆਉਣ ਵਾਲਾ ਸਮਾਂ ਕਹਿੰਦੇ ਬਹੁਤ ਖਤਰਨਾਕ ਹੋ ਸਕਦਾ। ਦੇਖੋ ਜੀ, ਉਸ ਕੁੜੀ ਦੇ ਬਾਰੇ ਤੇ ਕੋਈ ਅਸੀਂ ਕਮੈਂਟ ਨਹੀਂ ਕਰਨੇ ਚਾਹਾਂਗੇ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਨਾਰਮਲ ਕਦੀ ਕਦੀ ਠੀਕ ਗੱਲਾਂ ਕਰਦੀ ਹੈ, ਪਰ ਕਦੀ ਕਦੀ ਉਹਦੇ ਦਿਮਾਗ ਦੀਆਂ ਜਿਹੜੀਆਂ ਤਾਰਾਂ ਨੇ ਉਹ ਸ਼ਾਰਟ ਸਰਕਟ ਹੋ ਜਾਂਦੀਆਂ ਨੇ ਤੇ ਉਹ ਇਹੋ ਜਿਹੀ ਬੇਵਕੂਫੀਆਂ ਹੋਏ ਨਾ ਗੱਲਾਂ ਕਰਦੀ ਹੁੰਦੀ ਹੈ ਤੇ ਉਹਨੂੰ ਤੇ ਇਗਨੋਰ ਕਰ ਦੇਣਾ ਚਾਹੀਦਾ। ਬਾਕੀ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਖਬਰਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਜੀ ਦੀ ਰੈਲੀ ਵੈਸੇ ਹੀ ਫਲॉप ਸੀ ਆਲਮੋਸਟ, ਚਾਹੇ ਉਹ ਬਾਰਿਸ਼ ਕਰਕੇ ਫਲॉप ਸੀ ਜਾਂ ਕਿਸਾਨਾਂ ਨੇ ਜਿਹੜਾ ਉੱਥੇ ਵਿਰੋਧ ਕੀਤਾ ਉਹਦੇ ਕਰਕੇ ਫਲॉप ਸੀ। ਉਹਨਾਂ ਨੇ 60-70 ਹਜ਼ਾਰ ਸੀਟਾਂ ਉੱਥੇ ਲਗਾਈਆਂ ਸੀ ਕੁਰਸੀਆਂ ਤੇ ਖਬਰਾਂ ਤੋਂ ਜਿਹੜੀਆਂ ਇਨੀਸ਼ੀਅਲ ਉੱਥੇ ਰਿਪੋਰਟਰਸ ਗਏ, ਫੋਟੋਗ੍ਰਾਫਰਸ ਗਏ, ਉਹਨਾਂ ਦੇ ਹਿਸਾਬ ਨਾਲ ਰੈਲੀ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਤੱਕ 600-700 ਲੋਕ ਹੀ ਸੀ ਉੱਥੇ ਤੇ ਇਸ ਕਰਕੇ ਉਹ ਮੇਰੇ ਖਿਆਲ ਕੁਝ ਬਹਾਨਾ ਲੱਭ ਰਹੇ ਸੀ ਕਿ ਕਿਸ ਤਰ੍ਹਾਂ ਇਹਨੂੰ ਕੈਂਸਲ ਕੀਤਾ ਜਾਏ। ਇਹ ਪੁਆਇੰਟ ਨੰਬਰ 1। ਦੂਸਰਾ, ਜਦੋਂ ਪ੍ਰਾਈਮ ਮਿਨਿਸਟਰ ਕਿਸੇ ਵੀ ਸਟੇਟ ਜਾਂਦਾ ਨਾ ਜੀ, ਉਹਦੇ 3-4
ਜਿਹੜੇ ਰਸਤੇ ਨੇ ਉਹ ਡਿਸਾਈਡ ਕੀਤੇ ਹਨ, ਜਿਹੜੇ ਕਿ ਪੂਰੀ ਤਰ੍ਹਾਂ ਸਿਕਿਉਰਿਟੀ ਕਲੀਅਰਡ ਰਸਤੇ ਹੁੰਦੇ ਨੇ, ਉਹ ਆਲਟਰਨੇਟਿਵ 3-4 ਕਲੀਅਰ ਕਰਕੇ ਰੱਖੇ ਜਾਂਦੇ ਨੇ, ਤੇ ਉਹ ਲਾਸਟ ਮਿੰਟ ਤੇ ਡਿਸਾਈਡ ਕੀਤਾ ਜਾਂਦਾ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਸਾਰੇ ਕਲੀਅਰ ਰਸਤਿਆਂ ਚੋਂ ਵੀ ਕਿਹੜਾ ਰਸਤਾ ਚੂਜ਼ ਕਰਨਾ ਹੈ। ਹੁਣ ਅਗਰ ਇਸ ਰਸਤੇ 'ਤੇ ਕਿਸਾਨ ਆ ਕੇ ਬੈਠ ਗਏ, ਤੇ ਇਹ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਕਿਸਾਨਾਂ ਨੂੰ ਉਹਦੀ ਖਬਰ ਕਿੱਥੋਂ ਮਿਲੀ ਕਿ ਇਹ ਇੱਕ ਸਿਕਿਉਰਡ ਤੇ ਕਲੀਅਰਡ ਰਸਤਾ ਸੀ, ਇਹਦੇ 'ਚ ਕਿਸਾਨਾਂ ਨੂੰ ਬੈਠਣ ਦੀ ਇਜਾਜ਼ਤ ਹੋਣੀ ਨਹੀਂ ਚਾਹੀਦੀ ਸੀ ਉਸ ਤਰਫ ਕਿਸੇ ਨੂੰ ਜਾਣ ਦੀ। ਕਿਸਾਨਾਂ ਨੂੰ ਇਹ ਖਬਰ ਕਿਹਨੇ ਦਿੱਤੀ? ਇਹ ਸਿਕਿਉਰਿਟੀ ਕਲੀਅਰਡ ਰੂਟ ਇਹ ਲੀਕ ਕਿਵੇਂ ਹੋਇਆ? ਇੱਕ ਤੇ ਪੰਜਾਬ ਜਿਹੜੀ ਸਰਕਾਰ ਹੈ ਉਹਦਾ ਜਵਾਬਦਾਰੀ ਬਣਦੀ ਹੈ ਇਹਦੀ, ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਤੇ ਨਾਲ ਇਹ ਦੱਸਣਾ ਚਾਹੀਦਾ ਬਿਲਕੁਲ ਕਿ ਵੀ ਇਹ ਕਿੰਨੇ ਇਹ ਲੀਕ ਕੀਤਾ ਇਹਨਾਂ ਨੂੰ, ਤੇ ਕਿੰਨੇ ਉਹਨਾਂ ਨੂੰ ਕਿਸਾਨਾਂ ਨੂੰ ਆਰਗੇਨਾਈਜ਼ ਕੀਤਾ ਤੇ ਲਿਆ ਕੇ ਇੱਥੇ ਬੈਠਣ ਲਈ ਮਜਬੂਰ ਕੀਤਾ। ਹੋ ਸਕਦਾ ਸ਼ਾਇਦ ਕਿ ਆਪਣੀ ਰੈਲੀ ਕੈਂਸਲ ਕਰਨ ਦਾ ਵੀ ਇੱਕ ਤਰੀਕੇ ਹੋ ਸਕਦੇ ਨੇ, ਮੇਰੀ ਕਹਿ ਨਹੀਂ ਕਿ ਇਹ ਹੈ, ਲੇਕਿਨ ਇਹਦੇ ਖਦਸ਼ੇ ਲਗਾਏ ਜਾ ਰਹੇ ਨੇ। ਇਹਦੀ ਸਸਪੀਸ਼ਨ ਇਸ ਕਿ ਉਹਨਾਂ ਦਾ ਆਪਣੀ ਆਰਗੇਨਾਈਜ਼ ਸੀ, ਬਟ ਇਹਦੀ ਪੂਰਾ ਤੁਹਾਡੀ ਜਿਹੜੀ ਇਹਦੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਤੇ ਘੋਖ ਪੜਤਾਲ ਕਰਕੇ ਇਹਦੇ ਚੋਂ ਕੀ ਬਾਟਮ ਲਾਈਨ 'ਚ ਜਾਣਾ ਚਾਹੀਦਾ ਇਹਦਾ। ਦੂਸਰਾ ਦੇਖੋ ਜੀ, ਇਹ ਖਾਲੀ ਸੀਟਾਂ ਦੀ ਵੀ ਗੱਲ ਕਰ ਲਈ। ਦੂਸਰਾ ਦੇਖੋ, ਫਾਰਮਰਸ ਦੇ ਜਿਹੜੇ ਨੇ ਉੱਥੇ ਸਿਰਫ 20 ਮਿੰਟ ਇਹਨਾਂ ਨੂੰ ਵੇਟ ਕਰਨਾ ਪਿਆ ਜੀ, ਤੇ ਇਹਨਾਂ ਨੂੰ ਜਿਹੜੇ ਇਹਨਾਂ ਨੇ ਬਿਆਨ ਦਿੱਤਾ ਕਿ ਮੈਨੂੰ ਜਾਨ ਨੂੰ ਖਤਰਾ ਹੋ ਗਿਆ ਤੇ ਮੈਂ ਹੁਣ ਵਾਪਸ ਪਹੁੰਚ ਗਿਆ, ਆਪਣੇ ਸੀਐਮ ਨੂੰ ਕਹਿ ਦੇਣਾ, ਮੇਰਾ ਖਿਆਲ ਹੈ ਬਿਆਨ ਬਿਲਕੁਲ ਓਵਰ ਦਾ ਟੌਪ ਹੈ, ਗਲਤ ਹੈ, ਇਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ। ਆਫਟਰ ਆਲ ਕਿਸਾਨ ਵੀ ਜਿਹੜੇ ਉੱਥੇ ਦਿੱਲੀ ਦੇ 2 ਸਾਲ ਭਰ ਬੈਠੇ ਰਹੇ ਨੇ, ਤੇ ਉਹਨਾਂ ਨੇ ਤੇ ਕੋਈ ਸ਼ਿਕਾਇਤ ਨਹੀਂ ਕੀਤੀ, ਠੀਕ ਹੈ ਜੀ, ਤੇ ਇੱਥੇ ਇਹਨਾਂ ਨੂੰ 20 ਮਿੰਟ ਵੇਟ ਕਰਨੀ ਪੈ ਗਈ, ਤਾਂ ਇਹਨਾਂ ਨੂੰ ਲੱਗਾ ਵੀ ਸਾਡੀ ਜਾਨ ਤੇ ਖਤਰਾ ਖੜਾ ਹੋ ਗਿਆ। ਆਈ ਥਿੰਕ ਦਿਸ ਇਜ਼ ਓਵਰ ਦਾ ਟੌਪ। ਕਿਸਾਨ ਅਗਰ ਉਹ ਸਮਝਦੇ ਨੇ ਕਿ ਪੰਜਾਬ ਉਹਨਾਂ ਦਾ ਆਪਣਾ ਮੁਲਕ ਹੈ, ਕਿਸਾਨਾਂ ਕੋਲ ਇਹਨਾਂ ਨੇ ਵੋਟ ਲੈ ਕੇ ਜਾਣੀ ਹੈ, ਅਗਰ ਉਹਨਾਂ ਨੇ ਰਸਤੇ ਰੋਕੇ ਸੀ ਤੇ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਸੀ ਵੀ ਜਾ ਕੇ ਉਹਨਾਂ ਨਾਲ ਮਿਲਣ ਅੱਗੇ, ਤੇ ਉਹਨਾਂ ਨੂੰ ਸੰਬੋਧਨ ਕਰਨ, ਉਹਨਾਂ ਨੂੰ ਕਿਹਾ ਵੀ ਤੁਸੀਂ ਰਸਤਾ ਰੋਕਿਆ ਸਾਡਾ, ਵੀ ਕੀ ਗੱਲ ਹੈ, ਤੁਹਾਨੂੰ ਕੀ ਪਰੇਸ਼ਾਨੀ ਹੈ। ਜੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਬਿਆਨ ਦਿੱਤੇ ਨੇ ਜੀ ਕਿ ਜੇਕਰ ਪੰਜਾਬ ਦੇ ਵਿੱਚ ਉਹ ਆਏ ਨੇ, ਹੁਣ ਕਿਸਾਨਾਂ ਦਾ ਜਿਹੜਾ ਰੋਸ ਆ ਉਹ ਭਾਜਪਾ ਪ੍ਰਤੀ ਬਹੁਤ ਜ਼ਿਆਦਾ ਹੈ, ਤੇ ਇੱਥੇ ਜਿਹੜੀ 5 ਮੋਡਲ ਆਪਣੇ ਅਧਿਕਾਰ ਹੈਗੇ ਨੇ, ਉਹ ਸਭ ਨੂੰ ਆਜ਼ਾਦੀ ਹੈਗੀ ਆ ਬੋਲਣ ਦੀ ਅਧਿਕਾਰ, ਜੋ ਵੀ ਸਿੱਖਿਆ ਦਾ ਅਧਿਕਾਰ ਜਾਂ ਆਪਣੀ ਗੱਲ ਕਰਨ ਦਾ ਅਧਿਕਾਰ, ਉਸੇ ਅਧਿਕਾਰ ਦੇ ਤਹਿਤ ਲੋਕੀ ਉੱਥੇ ਖੜੇ ਸਨ ਆਪਣਾ ਵਿਰੋਧ ਜ਼ਾਹਰ ਕਰਨ ਲਈ। ਉਹਨਾਂ ਨੇ ਕਿਹਾ, ਉਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਮੀਡੀਆ ਵਾਲੇ ਕਰਮਚਾਰੀ ਦੇ ਗੱਡੀ ਦੇ ਵਿੱਚ ਬੈਠੇ ਨੇ, ਤੇ ਉਹ ਦੱਸ ਰਹੇ ਨੇ ਕਿ ਇੱਥੋਂ ਲੰਘੇ ਨੇ ਪ੍ਰਧਾਨ ਮੰਤਰੀ ਆ, ਲੋਕ ਖੜੇ ਨੇ, ਮੇਰਾ ਵਿਰੋਧ ਕਰਨ ਵੀ ਖੜੇ ਨੇ, ਹੁਣ ਇਹਨਾਂ ਨੇ ਕੀ ਅਸੀਂ ਇਹਨਾਂ ਦੇ ਗੋਲੀ ਮਾਰ ਦਈਏ ਜਾਂ ਇਹ ਸਾਨੂੰ ਮਾਰ ਦੇਣਗੇ? ਉਹ ਨਿਹੱਥੇ ਨੇ, ਉਹ ਸਿਰਫ ਆਵਾਜ਼ ਉਠਾ ਰਹੇ ਨੇ, ਉਹ ਵਿਰੋਧ ਜਤਾ ਰਹੇ ਨੇ, ਜਿਹਦਾ ਕਿ ਸਭ ਨੂੰ ਅਧਿਕਾਰ ਹੈ। ਇਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਛਛਪੰਜ ਹੈ ਜਾਂ ਢੋਂਗ ਹੈ, ਸਿਆਸਤ ਦਾ ਖੇਡ ਹੈ। ਚਰਨਜੀਤ ਚੰਨੀ ਨੇ ਕਿਹਾ ਪੰਜਾਬ ਨੂੰ ਬਦਨਾਮ ਕਰਨ ਦਾ। ਇੱਕ ਗੱਲ ਹੋਰ ਬੜੀ ਹੈਰਾਨੀ ਦੀ ਗੱਲ ਹੈ ਜੀ, ਭਾਰਤੀ ਮੀਡੀਆ ਦੀ, ਕਿਉਂਕਿ ਖਾਸ ਕਰਕੇ ਭਾਰਤੀ ਮੀਡੀਆ ਭਾਜਪਾ ਦੀ ਚਮਚਾਗਿਰੀ ਕਰਦਾ ਹਮੇਸ਼ਾ ਹੀ, ਤਾਂ ਉਹਨਾਂ ਨੇ ਲਿਖਿਆ ਕਿ ਖਾਲਿਸਤਾਨੀ ਮੂਵਮੈਂਟ ਦਾ ਇਹਦੇ ਵਿੱਚ ਹੱਥ ਸੀ। ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦਾ ਕਿਸਾਨਾਂ ਨੂੰ ਵੀ ਉਹ ਵਿਰੋਧ ਕਰਨ ਜਾ ਕੇ ਉੱਥੇ। ਸੋ ਅਜਿਹੀਆਂ ਜਿਹੜੀਆਂ ਹੈਗੀਆਂ ਜੀ ਗੁੰਮਰਾਹਕੁਨ ਖਬਰਾਂ ਪਾਈਆਂ ਜਾ ਰਹੀਆਂ, ਤਾਂ ਕਿ ਲੋਕਾਂ ਦਾ ਜਿਹੜਾ ਵਿਰੋਧ ਜਿਹੜਾ ਹੈਗਾ ਕਿਸਾਨਾਂ ਪ੍ਰਤੀ ਜਾਂ ਪੰਜਾਬ ਪ੍ਰਤੀ, ਉਹ ਮਾੜੀਆਂ ਟਿੱਪਣੀਆਂ ਜਾਂ ਜੋ ਉਹਨਾਂ ਦਾ ਅਕਸ ਬਣਿਆ ਹੋਇਆ ਇੰਨਾ ਵਧੀਆ ਪੰਜਾਬੀਆਂ ਦਾ, ਕਿਸਾਨਾਂ ਨੇ ਜੋ ਮੋਰਚੇ ਜਿੱਤੇ ਨੇ, ਉਹਨਾਂ ਨੂੰ ਉਸ ਅਕਸ ਨੂੰ ਖਰਾਬ ਕਰਨ ਲਈ ਅਜਿਹੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਹਾਂਜੀ, ਇਹ ਕੋਸ਼ਿਸ਼ ਤਾਂ ਬੜੀ ਕਰ ਰਹੇ ਨੇ ਜੀ ਕਿ ਉੱਥੇ ਪੰਜਾਬ ਦਾ ਜਿਹੜਾ ਇਮੇਜ ਹੈ ਉਹਨੂੰ ਐਜ਼ ਏ ਟੈਰਰਿਸਟ, ਐਜ਼ ਏ ਫੰਡਾਮੈਂਟਲਿਸਟ, ਇਸ ਤਰ੍ਹਾਂ ਦੀ ਇਮੇਜ ਉਹਨਾਂ ਦੀ ਬਣਾਈ ਜਾਏ, ਲੇਕਿਨ ਇਹ ਪੰਜਾਬ ਛੋਣਾ ਨਹੀਂ ਜੀ। ਪੰਜਾਬ ਜਿਹੜਾ ਹਿੰਦੂ ਤੇ ਸਿੱਖ ਹੈ ਉਹ ਵੀ ਬਿਲਕੁਲ ਇੱਕ ਨੇ, ਉਹਨਾਂ 'ਚ ਦੁਫਾੜ ਨਹੀਂ ਹੋ ਸਕਦਾ। ਮੈਂ ਬਾਕੀ ਲੋਕਾਂ ਨਾਲ ਹੋਰ ਵੀ ਮੇਰੀ ਪੰਜਾਬ ਤੋਂ ਗੱਲ ਹੋ ਰਹੀ ਸੀ, ਤਾਂ ਕਹਿੰਦੇ ਪੰਜਾਬ 'ਚ ਜਿਹੜੀ ਟਰਾਈ ਕਰ ਰਹੇ ਨੇ ਕਿ ਅਸੀਂ ਹਿੰਦੂ ਤੇ ਸਿੱਖਾਂ ਦੇ ਪੋਲਰਾਈਜ਼ ਕਰ ਦਈਏ, ਇਸ ਤਰ੍ਹਾਂ ਇਹ ਪੋਸੀਬਲ ਨਹੀਂ ਹੈਗਾ, ਹੈ ਨਾ। ਉਹਨਾਂ ਦਾ ਨੋ ਮਾਸ ਦਾ ਰਿਸ਼ਤਾ ਹੈ, ਰੋਟੀ ਬੇਟੀ ਦਾ ਰਿਸ਼ਤਾ ਉਹਨਾਂ ਦਾ ਸਾਰਿਆਂ ਦਾ। ਮੰਦਿਰ ਤੇ ਗੁਰਦੁਆਰੇ 'ਚ ਕੋਈ ਪੰਜਾਬੀ ਫਰਕ ਨਹੀਂ ਸਮਝਦਾ, ਤੇ ਇਹ ਅਗਰ ਉਹਨਾਂ 'ਚ ਦੁਫਾੜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਹੋਣਾ ਨਹੀਂ ਉੱਥੇ ਹੁਣ। ਤੇ ਇਹ ਮੀਡੀਆ ਨੂੰ ਵੀ ਇਹ ਚਾਹੀਦਾ ਹੈ ਕਿ ਇਹ ਜਿਹੜਾ ਪੰਜਾਬ ਹੈ, ਜਿਹੜਾ ਕਿ ਬਿਲਕੁਲ ਫਰੰਟ ਲਾਈਨ ਬਾਰਡਰ ਦੀ ਸੈਂਸਿਟਿਵ ਸਟੇਟ ਹੈ, ਉਹਦੇ ਨਾਲ ਇਸ ਤਰ੍ਹਾਂ ਦੇ ਸ਼ੁੱਡ ਨਾਟ ਪਲੇ ਵਿਦ ਫਾਇਰ ਲਾਈਕ ਦੈਟ, ਕਿ ਲੋਕਾਂ ਨੂੰ ਭੜਕਾਉਣ ਦੀ, ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਤੇ ਮੇਰੇ ਸਾਹਮਣੇ ਜਿਹੜੀ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਹੈ ਉਹ ਵੀ ਮੀਡੀਆ ਵੱਲੋਂ ਹੀ ਫੈਲਾਈ ਗਈ ਹੈ। ਹਾਲੇ ਤੱਕ ਇਹ ਬਿਆਨ ANI ਇੱਕ ਨਿਊਜ਼ ਏਜੰਸੀ ਹੈ, ਏਸ਼ੀਅਨ ਨਿਊਜ਼ ਇੰਟਰਨੈਸ਼ਨਲ, ਤੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਕਿਹਾ, ਤੇ ਪ੍ਰਧਾਨ ਮੰਤਰੀ ਵੱਲ ਆਪਣੇ ਵੱਲੋਂ ਕੋਈ ਐਸਾ ਬਿਆਨ ਨਹੀਂ ਆਇਆ। ਤੇ ਮੈਨੂੰ ਚਾਹੀਦਾ ਵੀ ਇਹ ਜਿਹੜੇ ਮੀਡੀਆ ਵਾਲੇ ਨੇ, ਖਾਸ ਕਰਕੇ ਜਿਹੜਾ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ, ਇਹਨਾਂ ਨੂੰ ਇਹੋ ਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਵੈਰੀ ਮਚ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਧੰਨਵਾਦ।